ਇਹ ਹਫ਼ਤਾਵਾਰ ਬਾਈਬਲ ਦਾ ਦਰਸੀਵਾਜ਼ ਪਲੇਨਫੀਲਡ ਕ੍ਰਿਸਚੀਅਨ ਸਾਇੰਸ ਚਰਚ ਇੰਡੀਪੈਂਡੈਂਟ ਵੱਲੋਂ ਹੈ, ਜਿਹੜਾ ਨਿਊ ਜਰਸੀ ਅਮਰੀਕਾ ਵਿੱਚ ਹੈ। ਹੋਰ ਮਾਲੂਮਾਤ ਲਈ ਤੁਸੀਂ ਸਾਡੀ ਵੈਬਸਾਈਟ ਵੇਖੋ www.plainfieldcs.com। ਇਹ ਸਬਕ 26 ਜੁਲਾਈ 2026 ਐਤਵਾਰ ਦੇ ਦਿਨ ਹਫ਼ਤੇ ਦੇ ਅਖੀਰ ਉੱਤੇ ਤੁਹਾਡੇ ਪੜ੍ਹਨ ਲਈ ਤਿਆਰ ਕੀਤਾ ਗਿਆ ਹੈ। ਮਜ਼ਮੂਨ, ਸੱਚਾਈ, ਸੁਨਹਿਰੀ ਮਤਨ, ਅਬਰਾਨੀਓ ਤੇ ਆਸ ਦੇ ਇਕਰਾਰ ਨੂੰ ਮਜ਼ਬੂਤੀ ਨਾਲ ਫੜ ਕੇ ਰੱਖੀਏ, ਕਿਉਂਕਿ ਜਿਨ੍ਹਾਂ ਵਾਅਦਾ ਕੀਤਾ ਹੈ ਉਹ ਸੱਚਾ ਹੈ। ਜਵਾਬੀ ਪੜ੍ਹਾਈ। ਨੋਹਾ, ਲੂਕਾ। ਇਹ ਖੁਦਾਵੰਦ ਦੀ ਸ਼ਫਕਤ ਹੈ ਭਈ ਅਸੀਂ ਫਨਾਹ ਨਹੀਂ ਹੋਏ, ਕਿਉਂਕਿ ਉਹਦੇ ਰਹਿਮ ਦਾ ਅਖੀਰ ਨਹੀਂ। ਉਹ ਹਰ ਸਵੇਰ ਨੂੰ ਤਾਜ਼ਾ ਏ, ਤੇਰੀ ਵਫਾਦਾਰੀ ਵੱਡੀ ਏ। ਮੇਰੀ ਜਿੰਦ ਨੇ ਆਖਿਆ, ਮੇਰਾ ਹਿੱਸਾ ਖੁਦਾਵੰਦ ਏ, ਇਸ ਲਈ ਮੇਰੀ ਆਸ ਉਹਦੇ ਤੋਂ ਹੀ ਏ। ਖੁਦਾਵੰਦ ਉਹਨਾਂ ਉੱਤੇ ਮਿਹਰਬਾਨ ਏ ਜਿਹੜੇ ਉਹਦੀ ਉਡੀਕ ਕਰਦੇ ਨੇ, ਉਸ ਜਿੰਦ ਉੱਤੇ ਜਿਹੜੀ ਉਹਦੀ ਤਾਲਬ ਏ। ਇਹ ਵਾਹਵਾ ਏ ਭਈ ਬੰਦਾ ਆਸ ਰੱਖਣ ਵਾਲਾ ਏ ਤੇ ਚੁੱਪ ਕਰਕੇ ਖੁਦਾਵੰਦ ਦੀ ਮੁਕਤੀ ਦੀ ਉਡੀਕ ਕਰੇ। ਉਹ ਜਿਹੜਾ ਥੋੜੇ ਤੋਂ ਥੋੜੇ ਵਿੱਚ ਵੀ ਦਿਆਨਤਦਾਰ ਏ, ਉਹ ਬਹੁਤੇ ਵਿੱਚ ਵੀ ਦਿਆਨਤਦਾਰ ਏ। ਦਰਸੀਵਾਜ਼ ਬਾਈਬਲ ਵਿੱਚੋਂ ਤਮੈਥੀਅਸ। ਪਾਕ ਰੂਹ ਦੇ ਪਾਰੋਂ ਜਿਹੜਾ ਸਾਡੇ ਵਿੱਚ ਵਸਿਆ ਹੋਇਆ ਏ, ਇਸ ਚੰਗੀ ਅਮਾਨਤ ਦੀ ਹਿਫਾਜ਼ਤ ਕਰ। ਅਮਾਲ। ਤੇ ਪੌਲੁਸ ਨੇ ਰਾਤ ਨੂੰ ਰੋਇਆ ਵਿੱਚ ਵੇਖਿਆ ਭਈ ਇੱਕ ਮਕਦੂਨੀ ਬੰਦਾ ਖਲੋ ਕੇ ਉਹਦੀ ਮਿੰਨਤ ਕਰਕੇ ਆਖਦਾ ਏ ਭਈ ਪਾਰ ਉਤਰ ਕੇ ਮਕਦੂਨੀਆ ਵਿੱਚ ਆ ਤੇ ਸਾਡੀ ਮਦਦ ਕਰ। ਉਹਦੇ ਰੋਇਆ ਵੇਖਦਿਆਂ ਹੀ ਅਸੀਂ ਛੇਤੀ ਨਾਲ ਮਕਦੂਨੀਆ ਵਿੱਚ ਜਾਣ ਦਾ ਇਰਾਦਾ ਕੀਤਾ, ਕਿਉਂਕਿ ਅਸੀਂ ਇਹਦੇ ਤੋਂ ਇਹ ਸਮਝੇ ਭਈ ਰੱਬ ਨੇ ਉਹਨਾਂ ਨੂੰ ਖੁਸ਼ਖਬਰੀ ਦੇਣ ਲਈ ਸਾਨੂੰ ਬੁਲਾਇਆ ਏ। ਤੇ ਸਬਤ ਦੇ ਦਿਨ ਸ਼ਹਿਰ ਦੇ ਬੂਹੇ ਦੇ ਬਾਹਰ ਨਦੀ ਦੇ ਕੰਢੇ ਗਏ, ਜਿੱਥੇ ਸਮਝੇ ਭਈ ਦੁਆ ਕਰਨ ਦੀ ਥਾਂ ਹੋਵੇਗੀ, ਤੇ ਬੈਠ ਕੇ ਉਹਨਾਂ ਬੁੱਢੀਆਂ ਨਾਲ ਜਿਹੜੀਆਂ ਇਕੱਠੀਆਂ ਹੋਈਆਂ ਸੀ ਕਲਾਮ ਕਰਨ ਲੱਗੇ। ਤੇ ਥੋੜਾ ਤੀਰਾ ਸ਼ਹਿਰ ਦੀ ਇੱਕ ਰੱਬ ਨੂੰ ਮੰਨਣ ਵਾਲੀ ਬੁੱਢੀ ਲੁਦੀਆ ਨਾਂ ਦੀ ਕਿਰਮਰ ਵੇਚਣ ਵਾਲੀ ਵੀ ਸੁਣਦੀ ਸੀ। ਉਹਦਾ ਦਿਲ ਰੱਬ ਨੇ ਖੋਲਿਆ ਭਈ ਪੌਲੁਸ ਦੀਆਂ ਗੱਲਾਂ ਉੱਤੇ ਧਿਆਨ ਕਰੇ। ਤੇ ਜਦ ਉਹਨੇ ਆਪਣੇ ਖਨਵਾਦੇ ਸਮੇਤ ਬਪਤਿਸਮਾ ਲੈ ਲਿਆ ਤੇ ਮਿਹਨਤ ਕਰਕੇ ਆਖਿਆ ਭਈ ਜੇ ਤੁਸੀਂ ਮੈਨੂੰ ਖੁਦਾਵੰਦ ਦੀ ਇਮਾਨਦਾਰ ਬੰਦੀ ਮੰਨਦੇ ਹੋ ਤੇ ਚੱਲ ਕੇ ਮੇਰੇ ਘਰ ਵਿੱਚ ਰਵੋ। ਇਸ ਲਈ ਉਹਨੇ ਸਾਨੂੰ ਮਜਬੂਰ ਕੀਤਾ। ਤਮੈਥੀਅਸ। ਰੱਬ ਤੇ ਮਸੀਹ ਯਸੂ ਨੂੰ, ਜਿਹੜਾ ਜਿਉਂਦਿਆਂ ਤੇ ਮੋਇਆਂ ਦੀ ਅਦਾਲਤ ਕਰੇਗਾ, ਗਵਾਹ ਕਰਕੇ ਤੇ ਉਹਦੇ ਜ਼ਹੂਰ ਤੇ ਬਾਦਸ਼ਾਹੀ ਨੂੰ ਯਾਦ ਦਿਲਾ ਕੇ ਮੈਂ ਤੈਨੂੰ ਤਾਕੀਦ ਕਰਦਾ ਵਾਂ ਭਈ ਤੂੰ ਕਲਾਮ ਦੀ ਮਨਾਦੀ ਕਰ, ਵੇਲੇ ਕਵੇਲੇ ਮੁਸਤੈਦ ਰਹਿ, ਹਰ ਤਰ੍ਹਾਂ ਦੇ ਤਹਮਲ ਤੇ ਤਾਲੀਮ ਦੇ ਨਾਲ ਸਮਝਾ ਦੇ, ਮਲਾਮਤ ਤੇ ਨਸੀਹਤ ਕਰ। ਕਿਉਂਕਿ ਅਜਿਹਾ ਵੇਲਾ ਆਏਗਾ ਭਈ ਲੋਕੀ ਚੰਗੀ ਤਾਲੀਮ ਬਰਦਾਸ਼ਤ ਨਹੀਂ ਕਰਨਗੇ, ਬਲਕਿ ਕੰਨਾਂ ਦੀ ਖੁਰਕ ਪਾਰੋਂ ਆਪਣੀਆਂ ਆਪਣੀਆਂ ਖਾਹਿਸ਼ਾਂ ਦੇ ਮੁਤਾਬਕ ਬਹੁਤ ਸਾਰੇ ਉਸਤਾਦ ਬਣਾ ਲੈਣਗੇ, ਤੇ ਆਪਣੇ ਕੰਨਾਂ ਨੂੰ ਸੱਚਾਈ ਵੱਲੋਂ ਫੇਰ ਕੇ ਕਹਾਣੀਆਂ ਵੱਲ ਧਿਆਨ ਦੇਣਗੇ। ਪਰ ਤੂੰ ਸਾਰੀਆਂ ਗੱਲਾਂ ਵਿੱਚ ਹੁਸ਼ਿਆਰ ਰਹਿ, ਦੁੱਖ ਸਹਿ, ਬਸ਼ਾਰਤ ਦਾ ਕੰਮ ਪੂਰਾ ਕਰ, ਆਪਣੀ ਸੇਵਾ ਨੂੰ ਵੀ ਪੂਰਾ ਕਰ। ਮੈਂ ਚੰਗੀ ਲੜਾਈ ਲੜ ਲਈ ਏ, ਮੈਂ ਦੌੜ ਨੂੰ ਮੁਕਾ ਲਿਆ ਏ, ਮੈਂ ਈਮਾਨ ਨੂੰ ਮਹਿਫੂਜ਼ ਰੱਖਿਆ ਏ। ਅੱਗਾਂ ਤੋਂ ਮੇਰੇ ਲਈ ਰਾਸਤਬਾਜ਼ੀ ਦਾ ਤਾਜ ਰੱਖਿਆ ਹੋਇਆ ਏ, ਜਿਹੜਾ ਆਦਲ ਮੁਨਸਫ ਯਾਨੀ ਖੁਦਾਵੰਦ ਮੈਨੂੰ ਉਸ ਦਿਨ ਦੇਵੇਗਾ, ਤੇ ਬਸ ਮੈਨੂੰ ਹੀ ਨਹੀਂ ਬਲਕਿ ਉਹਨਾਂ ਸਾਰਿਆਂ ਨੂੰ ਵੀ ਜਿਹੜੇ ਉਹਦੇ ਜ਼ਹੂਰ ਦੀ ਤਾਂਘ ਰੱਖਦੇ ਨੇ। ਮੱਤੀ। ਤੇ ਯਿਸੂ ਨੇ ਜਵਾਬ ਵਿੱਚ ਉਹਨਾਂ ਨੂੰ ਆਖਿਆ। ਮੱਤੀ। ਕਿਉਂਕਿ ਇਹ ਉਸ ਬੰਦੇ ਵਰਗਾ ਹਾਲ ਏ ਜਿਹਨੇ ਪਰਦੇਸ ਜਾਂਦਿਆਂ ਹੋਏ ਆਪਣੇ ਘਰ ਦੇ ਨੌਕਰਾਂ ਨੂੰ ਬੁਲਾ ਕੇ ਆਪਣੇ ਘਰ ਦਾ ਮਾਲ ਉਹਨਾਂ ਦੇ ਹਵਾਲੇ ਕੀਤਾ, ਤੇ ਇੱਕ ਨੂੰ 5 ਤੋੜੇ ਦਿੱਤੇ, ਦੂਜੇ ਨੂੰ 2 ਤੇ ਤੀਜੇ ਨੂੰ 1, ਯਾਨੀ ਹਰ ਇੱਕ ਨੂੰ ਉਹਨਾਂ ਦੀ ਸਮਝ ਦੇ ਮੁਤਾਬਕ ਦਿੱਤਾ, ਤੇ ਪਰਦੇਸ ਨੂੰ ਟੁਰ ਗਿਆ। ਬੜੇ ਚਿਰਾਂ ਬਾਅਦ ਉਹਨਾਂ ਨੌਕਰਾਂ ਦਾ ਮਾਲਕ ਪਰਤ ਕੇ ਆਇਆ ਤੇ ਉਹਨਾਂ ਕੋਲੋਂ ਹਿਸਾਬ ਲੈਣ ਲੱਗਿਆ। ਜਿਹਨੂੰ 5 ਤੋੜੇ ਮਿਲੇ ਸੀ, ਉਹ 5 ਤੋੜੇ ਹੋਰ ਲੈ ਕੇ ਆਇਆ ਤੇ ਆਖਿਆ, ਐ ਖੁਦਾਵੰਦ, ਤੂੰ 5 ਤੋੜੇ ਮੇਰੇ ਹਵਾਲੇ ਕੀਤੇ ਸੀ, ਵੇਖ ਮੈਂ 5 ਤੋੜੇ ਹੋਰ ਕਮਾ ਲਏ। ਉਹਦੇ ਮਾਲਕ ਨੇ ਉਹਨੂੰ ਆਖਿਆ, ਐ ਚੰਗੇ ਤੇ ਇਮਾਨਦਾਰ ਨੌਕਰ, ਸ਼ਾਬਾਸ਼, ਤੂੰ ਥੋੜੇ ਵਿੱਚ ਦਿਆਨਤਦਾਰ ਰਿਹਾ, ਮੈਂ ਤੈਨੂੰ ਬਹੁਤ ਸਾਰੀਆਂ ਸ਼ੈਵਾਂ ਦਾ ਮੁਖਤਾਰ ਬਣਾਵਾਂਗਾ, ਆਪਣੇ ਮਾਲਕ ਦੀ ਖੁਸ਼ੀ ਵਿੱਚ ਸ਼ਾਮਲ ਹੋ। ਤੇ ਜਿਹਨੂੰ 2 ਤੋੜੇ ਮਿਲੇ ਸੀ, ਉਹਨੇ ਵੀ ਕੋਲ ਆ ਕੇ ਆਖਿਆ,
ਐ ਖੁਦਾਵੰਦ, ਤੂੰ 2 ਤੋੜੇ ਮੈਨੂੰ ਦਿੱਤੇ ਸੀ, ਵੇਖ ਮੈਂ 2 ਤੋੜੇ ਹੋਰ ਕਮਾ ਲਏ। ਉਹਦੇ ਮਾਲਕ ਨੇ ਉਹਨੂੰ ਆਖਿਆ, ਐ ਚੰਗੇ ਤੇ ਇਮਾਨਦਾਰ ਨੌਕਰ, ਸ਼ਾਬਾਸ਼, ਤੂੰ ਥੋੜੇ ਵਿੱਚ ਦਿਆਨਤਦਾਰ ਰਿਹਾ, ਮੈਂ ਤੈਨੂੰ ਬਹੁਤ ਸਾਰੀਆਂ ਸ਼ੈਵਾਂ ਦਾ ਮੁਖਤਾਰ ਬਣਾਵਾਂਗਾ, ਆਪਣੇ ਮਾਲਕ ਦੀ ਖੁਸ਼ੀ ਵਿੱਚ ਸ਼ਾਮਲ ਹੋ। ਤੇ ਜਿਹਨੂੰ 1 ਤੋੜਾ ਮਿਲਿਆ ਸੀ, ਉਹ ਵੀ ਕੋਲ ਆ ਕੇ ਆਖਣ ਲੱਗਿਆ, ਐ ਖੁਦਾਵੰਦ, ਮੈਂ ਤੈਨੂੰ ਜਾਣਦਾ ਵਾਂ, ਤੂੰ ਸਖਤ ਬੰਦਾ ਏ, ਤੇ ਜਿੱਥੇ ਨਹੀਂ ਬੋਇਆ ਉੱਥੋਂ ਹੀ ਵੱਢਦਾ ਏ, ਤੇ ਜਿੱਥੇ ਨਹੀਂ ਸੁੱਟਿਆ ਉੱਥੋਂ ਹੀ ਇਕੱਠਾ ਕਰਦਾ ਏ। ਇਸ ਲਈ ਮੈਂ ਡਰ ਗਿਆ ਸੀ ਤੇ ਜਾ ਕੇ ਤੇਰਾ ਤੋੜਾ ਧਰਤੀ ਵਿੱਚ ਲੁਕੋ ਛੱਡਿਆ। ਵੇਖ, ਜਿਹੜਾ ਤੇਰਾ ਏ ਉਹ ਪਿਆ ਏ। ਉਹਦੇ ਮਾਲਕ ਨੇ ਜਵਾਬ ਵਿੱਚ ਉਹਨੂੰ ਆਖਿਆ, ਐ ਸ਼ਰੀਰ ਤੇ ਸੁਸਤ ਨੌਕਰ, ਇਸ ਲਈ ਇਹਦੇ ਤੋਂ ਉਹ ਤੋੜਾ ਲੈ ਲਵੋ, ਤੇ ਜਿਹਦੇ ਕੋਲ 10 ਤੋੜੇ ਨੇ ਉਹਨੂੰ ਦੇ ਦਿਓ, ਕਿਉਂ ਜੇ ਜਿਹਦੇ ਕੋਲ ਹੈ ਏ ਉਹਨੂੰ ਦਿੱਤਾ ਜਾਵੇਗਾ ਤੇ ਉਹਦੇ ਕੋਲ ਬਹੁਤਾ ਹੋ ਜਾਵੇਗਾ, ਪਰ ਜਿਹਦੇ ਕੋਲ ਨਹੀਂ ਏ ਉਹਦੇ ਤੋਂ ਉਹ ਵੀ ਜਿਹੜਾ ਉਹਦੇ ਕੋਲ ਏ ਲੈ ਲਿਆ ਜਾਵੇਗਾ। ਮੁਕਾਸ਼ਫਾ। ਇਹਨਾਂ ਗੱਲਾਂ ਤੋਂ ਬਾਅਦ ਜਿਵੇਂ ਮੈਂ ਅਸਮਾਨ ਤੋਂ ਇੱਕ ਵੱਡੀ ਜਮਾਤ ਨੂੰ ਉੱਚੀ ਆਵਾਜ਼ ਵਿੱਚ ਇਹ ਆਖਦਿਆਂ ਸੁਣਿਆ, ਭਈ ਹੈਲੇਲੂਇਆ, ਮੁਕਤੀ ਤੇ ਜਲਾਲ ਤੇ ਕੁਦਰਤ ਸਾਡੇ ਰੱਬ ਦੀ ਹੀ ਏ, ਕਿਉਂ ਜੇ ਉਹਦੇ ਫੈਸਲੇ ਸੱਚੇ ਤੇ ਠੀਕ ਨੇ। ਤੇ ਤਖਤ ਵਿੱਚੋਂ ਇਹ ਆਵਾਜ਼ ਨਿਕਲੀ, ਭਈ ਐ ਉਹਦੇ ਤੋਂ ਡਰਨ ਵਾਲੇ ਬੰਦਿਓ, ਭਾਵੇਂ ਨਿੱਕੇ ਹੋ ਤੇ ਭਾਵੇਂ ਵੱਡੇ, ਤੁਸੀਂ ਸਾਰੇ ਸਾਡੇ ਰੱਬ ਦੀ ਵਡਿਆਈ ਕਰੋ। ਫਿਰ ਮੈਂ ਅਸਮਾਨ ਨੂੰ ਖੁੱਲਿਆ ਹੋਇਆ ਵੇਖਿਆ, ਤੇ ਕੀ ਵੇਖਦਾ ਵਾਂ, ਭਈ ਇੱਕ ਚਿੱਟਾ ਘੋੜਾ ਏ, ਤੇ ਉਹਦੇ ਉੱਤੇ ਕੋਈ ਬੈਠਾ ਏ, ਜਿਹੜਾ ਸੱਚਾ ਤੇ ਬਰਹਕ ਅਖਵਾਂਦਾ ਏ, ਤੇ ਉਹ ਰਾਸਤੀ ਨਾਲ ਇਨਸਾਫ ਤੇ ਲੜਾਈ ਕਰਦਾ ਏ। ਤੇ ਉਹਦੇ ਕੱਪੜਿਆਂ ਤੇ ਰਾਨ ਉੱਤੇ ਇਹ ਨਾਂ ਲਿਖਿਆ ਹੋਵੇਗਾ, ਭਈ ਬਾਦਸ਼ਾਹਾਂ ਦਾ ਬਾਦਸ਼ਾਹ ਤੇ ਖੁਦਾਵੰਦਾਂ ਦਾ ਖੁਦਾਵੰਦ। ਪਤਰਸ। ਰੱਬ ਤੇ ਸਾਡੇ ਖੁਦਾਵੰਦ ਯਿਸੂ ਦੀ ਪਛਾਣ ਦੇ ਪਾਰੋਂ ਫਜ਼ਲ ਤੇ ਇਤਮਾਨਾਨ ਤੁਹਾਨੂੰ ਬਹੁਤਾ ਹੁੰਦਾ ਰਵੇ, ਕਿਉਂ ਜੇ ਉਹਦੀ ਇਲਾਹੀ ਕੁਦਰਤ ਨੇ ਉਹ ਸਾਰੀਆਂ ਸ਼ੈਵਾਂ ਜਿਹੜੀਆਂ ਹਯਾਤੀ ਤੇ ਦੀਨਦਾਰੀ ਨਾਲ ਤਾਲੁਕ ਰੱਖਦੀਆਂ ਨੇ, ਸਾਨੂੰ ਉਹਦੀ ਪਛਾਣ ਦੇ ਰਾਹੀਂ ਦਿੱਤੀਆਂ ਨੇ, ਜਿਨ੍ਹਾਂ ਸਾਨੂੰ ਆਪਣੇ ਖਾਸ ਜਲਾਲ ਤੇ ਨੇਕੀ ਦੇ ਰਾਹੀਂ ਬੁਲਾਇਆ, ਜਿਨ੍ਹਾਂ ਦੇ ਪਾਰੋਂ ਉਹਨੇ ਸਾਡੇ ਨਾਲ ਬਹੁਤ ਕੀਮਤੀ ਤੇ ਵੱਡੇ ਵਾਅਦੇ ਕੀਤੇ, ਤਾਂ ਜੋ ਉਹਨਾਂ ਦੇ ਰਾਹੀਂ ਤੁਸੀਂ ਉਸ ਖਰਾਬੀ ਤੋਂ ਬਚ ਕੇ, ਜਿਹੜੀ ਜੱਗ ਵਿੱਚ ਵੱਡੀ ਖਾਹਿਸ਼ ਦੇ ਪਾਰੋਂ ਏ, ਇਲਾਹੀ ਜ਼ਾਤ ਵਿੱਚ ਸ਼ਰੀਕ ਹੋ ਜਾਓ। ਹੁਣ ਮੈਂ ਮੇਰੀ ਬੇਕਰ ਏਡੀ ਦੀ ਲਿਖੀ ਹੋਈ ਕ੍ਰਿਸਚਨ ਸਾਇੰਸ ਦੀ ਦਰਸੀ ਕਿਤਾਬ ਸਾਇੰਸ ਤੇ ਸਿਹਤ ਆਇਤਾਂ ਦੀ ਕੁੰਜੀ ਦੇ ਨਾਲ ਵਿੱਚੋਂ ਲਈਆਂ ਹੋਈਆਂ ਲਿਖਾਈਆਂ ਪੜਾਂਗਾ। ਸਾਇੰਸ ਤੇ ਸਿਹਤ। ਜਦੋਂ ਅਸੀਂ ਸਬਰ ਨਾਲ ਰੱਬ ਦੀ ਉਡੀਕ ਕਰਦੇ ਹਾਂ ਤੇ ਰਾਸਤਬਾਜ਼ੀ ਨਾਲ ਸੱਚਾਈ ਨੂੰ ਲੱਭਦੇ ਹਾਂ, ਤੇ ਉਹ ਸਾਡੀ ਰਾਹ ਵਿੱਚ ਹਦਾਇਤ ਕਰਦਾ ਏ। ਹੁਣ ਤਿੱਕਰ ਦਾ ਵਧੀਆ ਆਵਾਜ਼ ਜਿਹਦੀ ਤਾਲੀਮ ਦਿੱਤੀ ਗਈ ਏ, ਉਹ ਸੱਚਾਈ ਏ, ਜਿਹਦਾ ਇਜ਼ਹਾਰ ਤੇ ਮਸ਼ਕ ਪਾਪ, ਬਿਮਾਰੀ ਤੇ ਮੌਤ ਦੀ ਤਬਾਹੀ ਨਾਲ ਹੋਇਆ ਏ। ਇਹ ਸਾਰਾ ਕੁਝ ਜਾਣਦਿਆਂ ਹੋਏ ਤੇ ਇਹਦੇ ਨਾਲ ਇਹ ਵੀ ਜਾਣਦਿਆਂ ਹੋਏ ਭਈ ਸਾਡੀ ਇੱਕ ਰਗਬਤ ਸਾਡੇ ਅੰਦਰ ਆਲਾ ਏ ਤੇ ਉਹ ਸਾਡੀ ਹਯਾਤੀਆਂ ਵਿੱਚ ਅੱਗੇ ਵੱਧਦੀ ਏ। ਯਿਸੂ ਨੇ ਆਖਿਆ, ਕੋਈ ਬੰਦਾ 2 ਮਾਲਕਾਂ ਦੀ ਸੇਵਾ ਨਹੀਂ ਕਰ ਸਕਦਾ। ਅਸੀਂ ਝੂਠੀਆਂ ਬੁਨਿਆਦਾਂ ਉੱਤੇ ਮਹਿਫੂਜ਼ ਮਕਾਨ ਨਹੀਂ ਬਣਾ ਸਕਦੇ। ਸੱਚਾਈ ਇੱਕ ਨਵੀਂ ਮਖਲੂਕ ਬਣਾਉਂਦੀ ਏ, ਜਿਹਦੇ ਵਿੱਚ ਪੁਰਾਣੀਆਂ ਸ਼ੈਵਾਂ ਜਾਂਦੀਆਂ ਰਹਿੰਦੀਆਂ ਨੇ ਤੇ ਸਾਰੀਆਂ ਸ਼ੈਵਾਂ ਨਵੀਆਂ ਹੋ ਜਾਂਦੀਆਂ ਨੇ। ਜਜ਼ਬੇ, ਖੁਦਗਰਜ਼ੀ, ਨਫ਼ਰਤ, ਡਰ, ਹਰ ਸਨਸਨੀਖੇਜ਼ੀ ਰੂਹਾਨੀਅਤ ਨੂੰ ਤਸਲੀਮ ਕਰਦੇ ਨੇ ਤੇ ਹਸਤੀ ਦੀ ਅਫਰਾਤ ਰੱਬ ਯਾਨੀ ਚੰਗਿਆਈ ਵੱਲੋਂ ਏ। ਸ਼ਿਫਾ ਦਾ ਇਲਾਹੀ ਅਸੂਲ ਕਿਸੇ ਵੀ ਸੱਚਾਈ ਦੇ ਇਮਾਨਦਾਰ ਤਾਲਬ ਦੇ ਜ਼ਾਤੀ ਤਜਰਬੇ ਵਿੱਚ ਸਾਬਤ ਹੁੰਦਾ ਏ। ਇਹਦਾ ਮਕਸਦ ਚੰਗਾ ਏ ਤੇ ਇਹਦੀ ਮਸ਼ਕ ਬਹੁਤੀ ਮਹਿਫੂਜ਼ ਤੇ ਕਿਸੇ ਵੀ ਦੂਜੇ ਸਫਾਈ ਦੇ ਤਰੀਕੇ ਦੀ ਨਿਸਬਤ ਬਹੁਤੀ ਅਸਰ ਰੱਖਦੀ ਏ। ਗੈਰ ਜਾਨਬਦਾਰ ਮਸੀਹ ਸੋਚ ਨੂੰ ਛੇਤੀ ਹੀ ਸੱਚਾਈ ਦੇ ਰਾਹੀਂ ਛੂ ਲਿਆ ਜਾਂਦਾ ਏ ਤੇ ਇਹਨੂੰ ਕਾਇਲ ਕਰ ਲਿਆ ਜਾਂਦਾ ਏ। ਜਦੋਂ ਅਸੀਂ ਗਲਤੀ ਤੋਂ ਬਹੁਤਾ ਹਯਾਤੀ ਦੀ ਸੱਚਾਈ ਉੱਤੇ ਭਰੋਸਾ ਕਰਦੇ ਹਾਂ, ਮਾਦੇ ਤੋਂ ਬਹੁਤਾ ਰੂਹ ਉੱਤੇ ਭਰੋਸਾ ਕਰਦੇ ਹਾਂ, ਮਰਨ ਤੋਂ ਬਹੁਤਾ ਜੀਨ ਉੱਤੇ ਭਰੋਸਾ ਕਰਦੇ ਹਾਂ, ਇਨਸਾਨ ਤੋਂ ਬਹੁਤਾ ਰੱਬ ਉੱਤੇ ਭਰੋਸਾ ਕਰਦੇ ਹਾਂ, ਤੇ ਕੋਈ ਮਾਦੀ ਮਫਰੂਜ਼ੇ ਸਾਨੂੰ ਬਿਮਾਰਾਂ ਨੂੰ ਸ਼ਿਫਾ ਦੇਣ ਤੇ ਗਲਤੀ ਨੂੰ ਤਬਾਹ ਕਰਨ ਤੋਂ ਨਹੀਂ ਰੋਕ ਸਕਦੇ। ਮਸੀਹ ਦੀ ਸ਼ਿਫਾ ਦੀ ਲਾਮਤ ਨਾਲ ਹੀ ਸੱਚਾਈ ਇਸ ਜ਼ਮਾਨੇ ਤੀਕਰ ਇੱਕ ਦੱਬੀ ਹੋਈ ਹਲਕੀ ਆਵਾਜ਼ ਦੇ ਰਾਹੀਂ, ਖਾਮੋਸ਼ ਖਿਆਲਾਂ ਦੇ ਰਾਹੀਂ ਤੇ ਉਸ ਇਲਾਹੀ ਮਸਾ ਦੇ ਰਾਹੀਂ ਆਪਣੀ ਜਿਹੜਾ ਮਸੀਹਤ ਨੂੰ ਫਾਇਦਾ ਦੇਣ ਵਾਲੇ ਅਸਰਾਂ ਨੂੰ ਤੇਜ਼ ਕਰਦਾ ਤੇ ਵਧਾਉਂਦਾ ਏ। ਮੈਂ ਮੇਰੀ ਆਸ ਦੇ ਪੂਰਾ ਹੋਣ ਨੂੰ ਵੇਖਣ ਯਾਨੀ ਲੋ ਦੀ ਐਸ ਕਿਰਨ ਦੇ ਉੱਚੇ ਹੁਨਰ ਵੇਖਣ ਦੀ ਤਾਂਘ ਰੱਖਦਾ ਵਾਂ।
ਕਿਉਂ ਜੇ ਸੱਚਾਈ ਲਾਮਤ ਨਹੀਂ ਏ, ਇਸ ਲਈ ਸੱਚਾਈ ਨੂੰ ਕੁਝ ਵੀ ਨਾ ਸਮਝਿਆ ਜਾਣਾ ਚਾਹੀਦਾ ਏ। ਕਿਉਂ ਜੇ ਸੱਚਾਈ ਚੰਗਿਆਈ ਵਿੱਚ ਕਾਦਰ ਮੁਤਲਕ ਏ, ਤੇ ਗਲਤੀ ਜਿਹੜੀ ਸੱਚਾਈ ਦੀ ਮੁਖਾਲਫ ਏ, ਉਹਦੇ ਵਿੱਚ ਕੋਈ ਤਾਕਤ ਨਹੀਂ ਏ। ਪਰ ਬੁਰਾਈ ਕੁਝ ਨਾ ਹੋਣ ਦੇ ਬਰਾਬਰ ਏ। ਬਹੁਤ ਵੱਡੀ ਗਲਤੀ ਬਹੁਤ ਉੱਚੀ ਚੰਗਿਆਈ ਦੀ ਜਾਲੀ ਮੁਖਾਲਫ ਏ। ਸਾਇੰਸ ਤੋਂ ਜੰਮਣ ਵਾਲਾ ਇਤਮਾਦ ਇਸ ਅਸਲੀਅਤ ਵਿੱਚ ਲੁਕਿਆ ਏ ਵੀ ਸੱਚਾਈ ਅਸਲੀ ਏ ਤੇ ਗਲਤੀ ਗੈਰ ਅਸਲੀ। ਗਲਤੀ ਸੱਚਾਈ ਦੇ ਸਾਹਮਣੇ ਡਰਪੋਕ ਏ। ਇਲਾਹੀ ਸਾਇੰਸ ਇਹਦੇ ਉੱਤੇ ਜ਼ੋਰ ਦਿੰਦੀ ਏ ਵੀ ਵੇਲਾ ਇਹ ਸਭ ਕੁਝ ਸਾਬਤ ਕਰੇਗਾ। ਸੱਚਾਈ ਤੇ ਗਲਤੀ ਦੋਵੇਂ ਇਨਸਾਨ ਦੀ ਸੋਚ ਤੋਂ ਕਿਤੇ ਬਹੁਤੇ ਨੇੜੇ ਹੋਏ ਨੇ, ਤੇ ਸੱਚਾਈ ਫੇਰ ਵੀ ਵਾਜ਼ਹਤਰ ਹੁੰਦੀ ਜਾਵੇਗੀ ਕਿਉਂ ਜੇ ਗਲਤੀ ਆਪਣੇ ਆਪ ਨੂੰ ਬਰਬਾਦ ਕਰਨ ਵਾਲੀ ਏ। ਕਿਸੇ ਬੰਦੇ ਦਾ ਆਪਣੇ ਆਪ ਨੂੰ ਗਲਤੀ ਤੋਂ ਬਚਾਉਣ ਦੀ ਬਜਾਏ ਸੱਚਾਈ ਦੀ ਤਾਂਘ ਕਰਨਾ ਬਹੁਤਾ ਸੌਖਾ ਏ। ਇਨਸਾਨ ਕ੍ਰਿਸਚਨ ਸਾਇੰਸ ਦੀ ਸਿਆਣ ਨੂੰ ਲੱਭ ਸਕਦੇ ਨੇ, ਪਰ ਉਹ ਕ੍ਰਿਸਚਨ ਸਾਇੰਸ ਵਿੱਚੋਂ ਸਿੱਧੀਆਂ ਹਕੀਕਤਾਂ ਨੂੰ ਕੋਸ਼ਿਸ਼ ਦੇ ਬਗੈਰ ਚੁਣਨ ਦੇ ਕਾਬਲ ਨਹੀਂ ਹੋਣਗੇ। ਇਹ ਇਖਤਲਾਫ ਹਰ ਤਰ੍ਹਾਂ ਦੀ ਗਲਤੀ ਨੂੰ ਛੱਡਣ ਤੇ ਚੰਗਿਆਈ ਦੇ ਇਲਾਵਾ ਕੋਈ ਦੂਜਾ ਸ਼ਾਉਰ ਨਾ ਰੱਖਣ ਦੀ ਕੋਸ਼ਿਸ਼ ਕਰਨ ਨਾਲ ਬਣਿਆ ਹੈ। ਮੁਹੱਬਤ ਦੀ ਸੇਧ ਦੇਣ ਵਾਲੀ ਮੁਲਾਮਤ ਦੇ ਰਾਹੀਂ ਰਾਸਤਬਾਜ਼ੀ, ਅਮਨ ਤੇ ਪਾਕੀਜ਼ਗੀ ਵੱਲ ਸਾਡੇ ਵਧਣ ਵਿੱਚ ਮਦਦ ਕੀਤੀ ਜਾਂਦੀ ਏ, ਜਿਹੜੇ ਸਾਇੰਸ ਦੇ ਇਮਤਿਆਜ਼ੀ ਨਿਸ਼ਾਨ ਨੇ। ਸੱਚਾਈ ਦੇ ਬਹੁਤੇ ਕੰਮਾਂ ਨੂੰ ਵੇਖਦਿਆਂ ਹੋਏ ਅਸੀਂ ਰੁਕਦੇ ਹਾਂ, ਰੱਬ ਦੀ ਉਡੀਕ ਕਰਦੇ ਹਾਂ। ਫਿਰ ਅਸੀਂ ਉਸ ਵੇਲੇ ਤਿਕਰ ਅੱਗੇ ਵੱਧਦੇ ਹਾਂ ਜਦੋਂ ਤਿਕਰ ਲਾਮਹਿਦੂਦ ਖਿਆਲ ਵਜਦ ਵਿੱਚ ਨਹੀਂ ਆ ਜਾਂਦਾ ਤੇ ਗੈਰ ਮੁਸੱਦਕਾ ਨਜ਼ਰੀਏ ਨੂੰ ਇਲਾਹੀ ਜਲਾਲ ਤਿਕਰ ਉੱਚਾ ਨਹੀਂ ਉਡਾਇਆ ਜਾਂਦਾ। ਹੋਰ ਸਮਝਣ ਲਈ ਜੋ ਅਸੀਂ ਪਹਿਲਾਂ ਤੋਂ ਜਾਣਦੇ ਹਾਂ, ਉਹਨੂੰ ਹੋਰ ਅਮਲ ਵਿੱਚ ਲਿਆਉਣਾ ਪਵੇਗਾ। ਸਾਨੂੰ ਇਹ ਯਾਦ ਰੱਖਣਾ ਪਵੇਗਾ ਕਿ ਸੱਚਾਈ ਨੂੰ ਜਦ ਸਮਝਿਆ ਜਾਂਦਾ ਹੈ ਤੇ ਉਹ ਅਸਬਾਤ ਦੇ ਕਾਬਲ ਹੋਵੇਗਾ, ਤੇ ਇਹ ਵੀ ਚੰਗਿਆਈ ਤਦ ਤਿਕਰ ਨਹੀਂ ਸਮਝੀ ਜਾਂਦੀ ਜਦ ਤਿਕਰ ਉਹਨੂੰ ਜ਼ਾਹਰ ਨਾ ਕੀਤਾ ਜਾਵੇ। ਜੇ ਥੋੜੇ ਵਿੱਚ ਦਿਆਨਤਦਾਰ ਹਾਂ ਤੇ ਸਾਨੂੰ ਬਹੁਤੇ ਦਾ ਮੁਖਤਾਰ ਬਣਾਇਆ ਜਾਵੇਗਾ, ਪਰ ਇੱਕ ਨਾ ਵਰਤੀ ਜਾਣ ਵਾਲੀ ਖੂਬੀ ਫਨਾ ਹੋ ਜਾਂਦੀ ਏ ਤੇ ਗਵਾਚ ਜਾਂਦੀ ਏ। ਜਦੋਂ ਬਿਮਾਰ ਜਾਂ ਪਾਪੀ ਆਪਣੀ ਲੋੜ ਦੀ ਉਸ ਸ਼ੈ ਲਈ ਆਪਣੇ ਆਪ ਨੂੰ ਜਾਗਿਆ ਹੋਇਆ ਮਹਿਸੂਸ ਕਰਦੇ ਨੇ ਜਿਹੜੀ ਉਹਨਾਂ ਦੇ ਕੋਲ ਨਹੀਂ ਹੁੰਦੀ, ਤੇ ਉਹ ਇਲਾਹੀ ਸਾਇੰਸ ਨੂੰ ਮੰਨਣ ਵਾਲੇ ਹੋਣਗੇ ਜਿਹੜੀ ਰੂਹ ਵੱਲ ਕਸ਼ਿਸ਼ ਰੱਖਦੀ ਏ ਤੇ ਮਾਦੀ ਸਿਆਣ ਤੋਂ ਦੂਰ ਹੁੰਦੀ ਜਾਂਦੀ ਏ, ਬਦਨ ਵਿੱਚੋਂ ਖਿਆਲਾਂ ਨੂੰ ਮੁਕਾ ਦਿੰਦੀ ਏ ਤੇ ਫਾਨੀ ਸਿਆਣ ਨੂੰ ਬਿਮਾਰੀ ਜਾਂ ਪਾਪ ਦੀ ਨਿਸਬਤ ਕਿਸੇ ਚੰਗੀ ਸ਼ੈ ਦੀ ਫਿਕਰ ਲਈ ਉੱਚਾ ਕਰਦੀ ਏ। ਰੱਬ ਦਾ ਅਸਲੀ ਖਿਆਲ ਹਯਾਤੀ ਤੇ ਪਿਆਰ ਦੀ ਅਸਲੀ ਸਮਝ ਦਿੰਦਾ ਏ, ਜਿੱਤ ਦੀ ਖਬਰ ਨੂੰ ਲੈ ਲੈਂਦਾ ਏ, ਸਾਰੇ ਪਾਪਾਂ ਤੇ ਇਸ ਧੋਖੇ ਨੂੰ ਦੂਰ ਕਰ ਦਿੰਦਾ ਏ ਵੀ ਇੱਥੇ ਹੋਰ ਸਿਆਣਾ ਵੀ ਮੌਜੂਦ ਨੇ ਤੇ ਇਹ ਫਾਨੀਅਤ ਨੂੰ ਨੇਸਤ ਕਰਦਾ ਏ। ਕ੍ਰਿਸਚਨ ਸਾਇੰਸ ਦੇ ਅਸਰ ਇੰਨੇ ਵੇਖੇ ਨਹੀਂ ਜਾਂਦੇ ਜਿੰਨੇ ਮਹਿਸੂਸ ਕੀਤੇ ਜਾਂਦੇ ਨੇ। ਇਹ ਸੱਚਾਈ ਦੀ ਦੱਬੀ ਹੋਈ ਹੌਲੀ ਆਵਾਜ਼ ਏ ਜਿਹੜੀ ਆਪਣੇ ਆਪ ਨਾਲ ਗੱਲ ਕਰਦੀ ਏ। ਜਾਂ ਤੇ ਅਸੀਂ ਇਸ ਆਵਾਜ਼ ਤੋਂ ਦੂਰ ਨੱਸ ਰਹੇ ਹਾਂ, ਜਾਂ ਅਸੀਂ ਇਹ ਸੁਣ ਰਹੇ ਹਾਂ ਤੇ ਉੱਚੇ ਹੋ ਰਹੇ ਹਾਂ। ਕ੍ਰਿਸਚਨ ਸਾਇੰਸ ਵਿੱਚ ਸੱਚਾਈ ਤੋਂ ਇਨਕਾਰ ਜਾਨਲੇਵਾ ਏ। ਜਦੋਂ ਪਈ ਸੱਚਾਈ ਦਾ ਇੱਕ ਆਦਲ ਇਤਰਾਫ ਤੇ ਜੋ ਕੁਝ ਉਸ ਸੱਚਾਈ ਨੇ ਸਾਡੇ ਲਈ ਕੀਤਾ ਏ ਇੱਕ ਮੌਸਰ ਮਦਦ ਏ। ਜੇ ਗਰੂਰ, ਤੁਹਮ ਪ੍ਰਸਤੀ ਜਾਂ ਕੋਈ ਵੀ ਗਲਤੀ ਹਾਸਲ ਹੋਣ ਵਾਲੇ ਫਾਇਦਿਆਂ ਦੀ ਇਮਾਨਦਾਰ ਪਛਾਣ ਨੂੰ ਰੋਕਦੇ ਨੇ, ਤੇ ਇਹ ਬਿਮਾਰ ਦੀ ਸ਼ਫਾਯਾਬੀ ਤੇ ਤਾਲਬੇ ਇਲਮ ਦੀ ਕਾਮਯਾਬੀ ਵਿੱਚ ਇੱਕ ਰੁਕਾਵਟ ਹੋਵੇਗੀ। ਜੇ ਕੋਈ ਤਾਲਬੇ ਇਲਮ ਇੱਕ ਪਾਸੇ ਸੱਚਾਈ ਦੀਆਂ ਤਾਲੀਮਾਂ ਉੱਤੇ ਅਮਲ ਕਰਨ ਲਈ ਦੂਰ ਜਾਂਦਾ ਏ, ਆਪਣੇ ਫਾਇਦਿਆਂ ਨੂੰ ਰੱਬ ਤੇ ਦੌਲਤ ਦੇ ਵਿਚਕਾਰ ਵੰਡਦਿਆਂ ਹੋਏ ਤੇ ਆਪਣੇ ਆਪ ਦੇ ਖਿਆਲਾਂ ਨੂੰ ਸੱਚਾਈ ਲਈ ਬਦਲਦਿਆਂ ਹੋਏ, ਤੇ ਉਹ ਖੁਦ ਬ ਖੁਦ ਉਸ ਗਲਤੀ ਨੂੰ ਵੱਢੇਗਾ ਜਿਹੜੀ ਉਹ ਬੋਂਦਾ ਏ। ਜਿਹੜਾ ਵੀ ਕ੍ਰਿਸਚਨ ਸਾਇੰਸ ਦੀ ਸ਼ਫਾ ਦਾ ਇਜ਼ਹਾਰ ਕਰਦਾ ਏ, ਉਹਨੂੰ ਇਹਦੇ ਅਸੂਲਾਂ ਉੱਤੇ ਸਖਤੀ ਨਾਲ ਅਮਲ ਕਰਨਾ ਚਾਹੀਦਾ ਏ, ਹਰ ਫਿਕਰੇ ਉੱਤੇ ਤਵੱਜੋ ਦੇਣੀ ਚਾਹੀਦੀ ਏ ਤੇ ਰੱਖੀਆਂ ਹੋਈਆਂ ਨਿਯਮਾਂ ਤੋਂ ਅੱਗੇ ਵਧਣਾ ਚਾਹੀਦਾ ਏ। ਇਸ ਕੰਮ ਵਿੱਚ ਨਾ ਕੁਝ ਔਖਾ ਏ ਤੇ ਨਾ ਕੁਝ ਸਖਤ ਏ ਜਦ ਰਾਹ ਵਿਖਾ ਦਿੱਤੀ ਜਾਵੇ, ਪਰ ਆਪਣੇ ਆਪ ਦੀ ਇਨਕਾਰੀ, ਤਾਬਿਆਦਾਰੀ, ਮਸੀਹਤ ਤੇ ਮੁਸਤਕਿਲ ਮਜ਼ਾਜੀ ਇਕੱਲੇ ਹੀ ਇਨਾਮ ਜਿੱਤ ਲੈਂਦੇ ਨੇ, ਜਿਵੇਂ ਉਹ ਆਮ ਤੌਰ ਤੇ ਹਯਾਤੀ ਦੇ ਹਰ ਪਹਿਲੂ ਵਿੱਚ ਕਰਦੇ ਨੇ। ਆਪਣੇ ਆਪ ਦੀ ਮਨਸੂਖੀ ਜਿਹਦੇ ਪਾਰੋਂ ਅਸੀਂ ਗਲਤੀ ਦੇ ਨਾਲ ਆਪਣੀ ਜੰਗ ਵਿੱਚ ਆਪਣਾ ਸਭ ਕੁਝ ਸੱਚਾਈ ਜਾਂ ਮਸੀਹ ਦੇ ਹਵਾਲੇ ਕਰ ਦਿੰਦੇ ਆ, ਕ੍ਰਿਸਚਨ ਸਾਇੰਸ ਦਾ ਅਸੂਲ ਏ। ਇਹ ਅਸੂਲ ਵਜ਼ਾਹਤ ਕਰਦਾ ਏ ਰੱਬ ਦੀ ਇਲਾਹੀ ਅਸੂਲ ਦੇ ਤੌਰ ਤੇ, ਯਾਨੀ ਹਯਾਤੀ ਪਿਓ ਦੀ ਪੇਸ਼ ਕਰਦਾ, ਸੱਚਾਈ ਦੇ ਤੌਰ ਤੇ ਪੁੱਤਰ ਦੀ ਪੇਸ਼ ਕਰਦਾ ਤੇ ਮੁਹੱਬਤ ਦੇ ਤੌਰ ਤੇ ਮਾਂ ਦੀ ਪੇਸ਼ ਕਰਦਾ। ਹਰ ਇਨਸਾਨ ਨੂੰ ਕਿਸੇ ਨਾ ਕਿਸੇ ਵੇਲੇ ਇੱਥੇ ਜਾਂ ਆਖਰਤ ਵਿੱਚ ਰੱਬ ਦੇ ਮੁਖਾਲਫ ਤਾਕਤ ਉੱਤੇ ਫਾਨੀ ਅਕੀਦੇ ਦੇ ਨਾਲ ਨਿਬੜਨਾ ਤੇ ਉਹਨੂੰ ਫਤਹ ਕਰਨਾ ਚਾਹੀਦਾ ਏ।
ਇਹ ਆਇਤ ਭਈ ਤੂੰ ਥੋੜੇ ਵਿੱਚ ਦਿਆਨਤਦਾਰ ਰਿਹਾ, ਮੈਂ ਤੈਨੂੰ ਬਹੁਤ ਸ਼ੈਵਾਂ ਦਾ ਮੁਖਤਾਰ ਬਣਾਵਾਂਗਾ। ਤਦ ਪੂਰੀ ਹੁੰਦੀ ਏ ਜਦ ਅਸੀਂ ਸੱਚਾਈ ਦੀ ਬਾਲਾਦਸਤੀ ਨਾਲ ਵਾਕਫ ਹੁੰਨੇ ਆ, ਜਿਹਦੇ ਨਾਲ ਗਲਤੀ ਦਾ ਖਾਲੀਪਨ ਵਿਖਾਲੀ ਦਿੰਦਾ ਏ। ਜੇ ਤੁਹਾਡੀ ਹਰ ਰੋਜ਼ ਦੀ ਹਯਾਤੀ ਤੇ ਗੱਲਬਾਤ ਵਿੱਚ ਸੱਚਾਈ ਗਲਤੀ ਉੱਤੇ ਫਤਹ ਪਾ ਰਹੀ ਏ, ਤੇ ਤੁਸੀਂ ਅਖੀਰੀ ਆਖ ਸਕਦੇ ਹੋ ਭਈ ਮੈਂ ਚੰਗੀ ਕੁਸ਼ਤੀ ਲੜ ਲਈ ਏ, ਮੈਂ ਈਮਾਨ ਨੂੰ ਮਹਿਫੂਜ਼ ਰੱਖਿਆ। ਕਿਉਂ ਜੇ ਤੁਸੀਂ ਇੱਕ ਚੰਗੇ ਇਨਸਾਨ ਹੋ, ਇਹ ਚੰਗਿਆਈ ਤੇ ਇਹਦੇ ਵਿੱਚ ਹਿੱਸਾ ਪਾਉਣ ਵਾਲੀ ਗੱਲ ਏ। ਜੇ ਚੇਲਾ ਰੂਹਾਨੀ ਤੌਰ ਤੇ ਤਰੱਕੀ ਕਰ ਰਿਹਾ ਏ ਤੇ ਉਹ ਅੰਦਰ ਆਉਣ ਦੀ ਕੋਸ਼ਿਸ਼ ਕਰ ਰਿਹਾ ਏ, ਉਹ ਮਾਦੀ ਹਿੱਸ ਤੋਂ ਦੂਰ ਹੋਣ ਦੀ ਲਗਾਤਾਰ ਕੋਸ਼ਿਸ਼ ਕਰ ਰਿਹਾ ਏ ਤੇ ਰੂਹ ਦੀਆਂ ਨਾ ਮੁੱਕਣ ਵਾਲੀਆਂ ਸ਼ੈਵਾਂ ਨੂੰ ਲੱਭ ਰਿਹਾ ਏ। ਜੇ ਇਮਾਨਦਾਰ ਏ ਤੇ ਉਹ ਇਮਾਨਦਾਰੀ ਨਾਲ ਹੀ ਸ਼ੁਰੂ ਕਰੇਗਾ ਤੇ ਹਰ ਦਿਨ ਠੀਕ ਪਾਸੇ ਹੀ ਜਾਵੇਗਾ, ਜਦੋਂ ਤੀਕਰ ਕਿ ਅਖੀਰੀ ਉਹ ਖੁਸ਼ੀ ਦੇ ਨਾਲ ਆਪਣਾ ਸਫ਼ਰ ਪੂਰਾ ਨਹੀਂ ਕਰ ਲੈਂਦਾ। ਹੁਣ ਮੈਂ ਮੇਰੀ ਬੇਕਰ ਏਡੀ ਵੱਲੋਂ ਚਰਚ ਮੈਨੂਅਲ ਵਿੱਚ ਦਿੱਤੇ ਹੋਏ ਰੋਜ਼ਾਨਾ ਦੇ 3 ਫਰਜ਼ ਪੜਾਂਗਾ। ਰੋਜ਼ਾਨਾ ਦੀ ਦੁਆ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਕਿ ਉਹ ਹਰ ਰੋਜ਼ ਇਹ ਦੁਆ ਕਰੇ, ਤੇਰੀ ਬਾਦਸ਼ਾਹੀ ਆਵੇ, ਇਲਾਹੀ ਸੱਚਾਈ, ਹਯਾਤੀ ਤੇ ਪਿਆਰ ਦੀ ਸਲਤਨਤ ਮੇਰੇ ਅੰਦਰ ਕਾਇਮ ਹੋਵੇ ਤੇ ਸਾਰੇ ਪਾਪ ਮੈਥੋਂ ਨਿਕਲ ਜਾਣ, ਤੇ ਤੇਰਾ ਕਲਾਮ ਸਾਰੇ ਇਨਸਾਨਾਂ ਦੇ ਪਿਆਰ ਨੂੰ ਵਧਾਵੇ ਤੇ ਉਹਨਾਂ ਉੱਤੇ ਹਕੂਮਤ ਕਰੇ। ਮਕਸਦਾਂ ਤੇ ਕੰਮਾਂ ਦਾ ਇੱਕ ਅਸੂਲ। ਨਾ ਕੋਈ ਮੁਖਾਲਫਤ ਤੇ ਨਾ ਕੋਈ ਜ਼ਾਤੀ ਤਾਲੁਕ ਮਾਦਰੀ ਚਰਚ ਦੇ ਕਿਸੇ ਰੁਕਨ ਦੇ ਮਕਸਦਾਂ ਜਾਂ ਕੰਮਾਂ ਉੱਤੇ ਅਸਰ ਕਰਨੇ ਚਾਹੀਦੇ। ਸਾਇੰਸ ਵਿੱਚ ਬਸ ਇਲਾਹੀ ਪਿਆਰ ਹੀ ਹਕੂਮਤ ਕਰਦਾ ਏ, ਤੇ ਇੱਕ ਮਸੀਹੀ ਸਾਇੰਸਦਾਨ ਪਾਪ ਨੂੰ ਰੱਦ ਕਰਦਿਆਂ ਹੋਏ ਸੁੱਚੀ ਭਰਾਬੰਦੀ, ਖੈਰਾਤ ਪਸੰਦੀ ਤੇ ਮਾਫੀ ਨਾਲ ਪਿਆਰ ਦੀਆਂ ਮਿੱਠੀਆਂ ਸੱਚਾਈਆਂ ਦਾ ਪਰਛਾਵਾਂ ਬਣਦਾ ਏ। ਇਸ ਚਰਚ ਦੇ ਸਾਰੇ ਰੁਕਨਾਂ ਨੂੰ ਸਾਰੇ ਪਾਪਾਂ ਤੋਂ, ਗਲਤ ਤਰ੍ਹਾਂ ਦੀਆਂ ਪੇਸ਼ਨਗੋਈਆਂ, ਮੁਨਸਫੀਆਂ, ਮੁਜ਼ੰਮਤਾਂ, ਸਲਾਵਾਂ, ਗਲਤ ਅਸਰਾਂ ਨੂੰ ਲੈਣ ਤੇ ਗਲਤ ਅਸਰ ਦੇਣ ਤੋਂ ਆਜ਼ਾਦ ਰਹਿਣ ਲਈ ਹਰ ਰੋਜ਼ ਖਿਆਲ ਰੱਖਣਾ ਚਾਹੀਦਾ ਏ ਤੇ ਦੁਆ ਕਰਨੀ ਚਾਹੀਦੀ ਏ। ਫਰਜ਼ ਲਈ ਚੁਸਤੀ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਏ ਭਈ ਉਹ ਹਰ ਰੋਜ਼ ਜਾਰਹਾਨਾ ਜ਼ੇਨੀ ਸਲਾਵਾਂ ਦੇ ਖਿਲਾਫ ਆਪਣੇ ਆਪ ਨੂੰ ਤਿਆਰ ਰੱਖੇ ਤੇ ਰੱਬ, ਆਪਣੇ ਕਾਇਦ ਤੇ ਇਨਸਾਨਾਂ ਲਈ ਆਪਣੇ ਫਰਜ਼ਾਂ ਨੂੰ ਨਾ ਕਦੀ ਭੁੱਲੇ ਤੇ ਨਾ ਕਦੀ ਨਜ਼ਰਅੰਦਾਜ਼ ਕਰੇ। ਉਹਦੇ ਕੰਮਾਂ ਦੇ ਰਾਹੀਂ ਉਹਦਾ ਇਨਸਾਫ ਹੋਵੇਗਾ, ਉਹ ਬੇਕਸੂਰ ਜਾਂ ਕਸੂਰਵਾਰ ਹੋਵੇਗਾ।